तो उनके बिनों रह नहीं सकती, वो मेरे बिनों नहीं सी रह सकता। हुण पता नहीं वो किवें मेरे बिनों रहिंदा पिया, मैं उनके बिनों किवें रहिंदी पई, वो तो मेरा मन जानदा है। मैं रोंदी करांदी मैं साढ़े कुछ बाहवां टुट गईयां, मेरा पुत्त नहीं मैनूं, मैं तो हुण भी मेरा पुत्त मैनूं एक रा मिल जे। ਅਸੀਂ ਤਾਂ ਇਹ ਬੇਨਤੀ ਕਰਨੇ ਸਾਡਾ ਪੁੱਤ ਸਾਨੂੰ ਇੱਕ ਰਾ ਮਿਲਾ ਦਿਓ। ਤੁਹਾਨੂੰ ਪਤਾ ਹੀ ਹੈ ਕਿ ਆਪਾਂ 1947 ਦੇ ਵਿੱਚ ਜਿਹੜੇ ਵਿਛੜੇ ਲੋਕ ਸੀਗੇ, 47 ਦੇ ਉਜਾੜਿਆਂ ਦੇ ਵਿੱਚ ਜਿਹੜੇ ਵਿਛੜੇ ਲੋਕ ਸੀ ਉਹਨਾਂ ਨੂੰ ਮਿਲਾਉਣ ਦਾ ਕੰਮ ਕਰਦੇ ਆ। ਮੇਰੇ ਨਾਲ ਦਲਜੀਤ ਵੀ ਖੜੇ ਅੱਜ। ਪਰ ਅੱਜ ਇੱਕ ਵੱਖਰੇ ਕਿਸਮ ਦੀ ਸਟੋਰੀ ਸਾਡੇ ਕੋਲ ਆਈ ਹੈ। ਅੱਜ ਬਜ਼ੁਰਗ ਨਹੀਂ ਵਿਛੜਿਆ, ਅੱਜ ਇੱਕ ਨੌਜਵਾਨ ਵਿਛੜਿਆ, ਪਰ ਪਤਾ ਉਹਦਾ ਵੀ ਪਾਕਿਸਤਾਨ 'ਚ ਲੱਗਾ। ਉਹਦੇ ਮਾਂ-ਬਾਪ ਸਾਡੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਸਰਦਾਰ ਜੀ। ਪੂਰਾ ਪਹਿਲਾਂ ਆਪਦਾ ਨਾਂ ਦੱਸੋ, ਪਿੰਡ ਦੱਸੋ, ਇਲਾਕਾ। ਮੇਰਾ ਨਾਮ ਹਰਬੰਸ ਸਿੰਘ ਹੈ ਜੀ। ਅੱਛਾ ਜੀ। ਸਾਨੂੰ ਹਜੀਰ ਜ਼ਿਲ੍ਹਾ ਫਿਰੋਜ਼ਪੁਰ। ਤੁਹਾਡਾ ਬੇਟਾ ਜਿਹੜਾ ਉਹਦਾ ਕੀ ਨਾਂ ਸੀ ਤੇ ਕਿੰਨੀ ਉਮਰ ਹੈ ਤੇ ਕਿਹੜੀ ਕਹਾਣੀ ਲੈ ਕੇ ਤੁਸੀਂ ਸਾਡੇ ਕੋਲੇ ਆਏ ਹੋ? ਮੇਰਾ ਬੇਟਾ 19 ਸਾਲਾਂ ਦਾ ਸੀ ਜੀ ਜਦੋਂ ਵਿਛੜਿਆ ਜੀ। ਇਹ 19/6/2018 ਨੂੰ ਵਿਛੜਿਆ ਜੀ। ਇਹਦਾ ਨਾਮ ਰਾਜਨਪ੍ਰੀਤ ਸਿੰਘ ਹੈ ਜੀ। ਇਹ ਆਪਣਾ ਫੌਜ ਦੇ ਕੈਂਪ 'ਚ ਭਰਤੀ ਸੀ ਜੀ। ਅੱਛਾ। ਹਕੂਮਤ ਸਿੰਘ ਵਾਲੇ ਜੀ। ਅੱਛਾ। ਉੱਥੇ ਦੀ 6 ਦਿਨ ਦੀਆਂ ਹਾਜ਼ਰੀਆਂ ਲੱਗੀਆਂ। ਉਦੋਂ ਮਗਰ ਇਹ ਘਰੇ ਆਇਆ। ਘਰੋਂ ਇਹ ਜਦੋਂ ਅਸੀਂ ਵਾਪਸ ਨੂੰ ਭੇਜਿਆ ਤੇ ਉਦੋਂ ਇਹ ਉੱਥੇ ਕੈਂਪ 'ਚ ਉੱਥੇ ਨਹੀਂ ਪਹੁੰਚਿਆ ਜੀ। ਅਸੀਂ 4-5 ਦਿਨਾਂ ਬਾਅਦ ਪਤਾ ਕੀਤਾ ਵੀ ਜਿੰਨੇ ਸ਼ਨੀਵਾਰ ਘਰੇ ਆ ਜਾਣਾ ਸੀ, ਸ਼ਨੀ ਐਤਵਾਰ ਦੀ ਛੁੱਟੀ ਹੁੰਦੀ ਹੈ ਜੀ। ਅਸੀਂ ਪਤਾ ਕੀਤਾ ਤੇ ਉੱਥੇ ਸਾਡਾ ਬੇਟਾ ਉੱਥੇ ਨਹੀਂ ਪਹੁੰਚਿਆ ਜੀ। ਕੈਂਪ 'ਚ ਨਹੀਂ ਹੈਗਾ ਸੀ? ਨਹੀਂ ਹੈਗਾ ਜੀ। ਜਿਹੜਾ ਤੁਸੀਂ ਦੱਸਿਆ ਵੀ ਉੱਥੇ ਬੇਟਾ ਤੁਹਾਡਾ, ਤੁਸੀਂ ਫੌਜ ਦੀ ਭਰਤੀ ਵਾਸਤੇ ਟ੍ਰੇਨਿੰਗ ਹੁੰਦੀ ਹੈ, ਹਾਂਜੀ। ਉੱਥੇ ਭੇਜਿਆ, ਉਸ ਤੋਂ ਬਾਅਦ ਗਿਆ ਕਿੱਥੇ? ਉਦੋਂ ਬਾਅਦ ਅਸੀਂ ਉੱਥੇ ਗਏ ਆ, ਉਹ ਆਂਦੇ ਸਾਡੇ ਕੋਲ ਤੁਹਾਡਾ ਬੇਟਾ ਪਹੁੰਚਿਆ ਹੀ ਨਹੀਂਗਾ। ਉਸ ਤੋਂ ਬਾਅਦ ਮੇਰੀ ਘਰ ਵਾਲੀ ਪਹੁੰਚੀ ਉੱਥੇ। ਇਹਨੇ ਉੱਥੇ ਗੱਲਬਾਤ ਕੀਤੀ ਉਹਨਾਂ ਨਾਲ, ਉਹਨਾਂ ਬਕਾਇਦਾ ਰਜਿਸਟਰ ਕੱਢਿਆ, ਰਜਿਸਟਰ ਕੱਢ ਕੇ ਚੈੱਕ ਕੀਤਾ ਤੇ ਨਾਲ ਦੇ ਮੁੰਡਿਆਂ ਨੂੰ ਵੀ ਪੁੱਛਿਆ ਨਾ ਵੀ ਰਾਜਨਪ੍ਰੀਤ ਆਇਆ ਸੀ, ਉਹਦੇ ਸਾਡੇ ਕੋਲ ਨਹੀਂ, ਇੱਥੇ ਨਹੀਂ ਪਹੁੰਚਿਆ ਜੀ। ਇਹ 2018 ਦਾ ਗੁੰਮ ਹੋਇਆ ਕਿਆ? ਇਹ ਜੀ 2019/6/2018 ਦੀ ਗੱਲ ਹੈ ਜੀ। ਤੁਹਾਡਾ ਕੀ ਕਾਰੋਬਾਰ ਹੈ, ਤੁਸੀਂ ਕੀ ਕੰਮ ਕਰਦੇ ਹੋ? ਮੈਂ ਪੰਜਾਬ ਪੁਲਿਸ ਦੇ ਵਿੱਚ ਕਮਾਂਡੋ ਦੇ ਵਿੱਚ ਹੌਲਦਾਰ ਹਾਂ ਜੀ ਤੇ ਮੈਂ ਇਸ ਟਾਈਮ ਮੋਹਾਲੀ ਡਿਊਟੀ ਕਰ ਰਿਹਾ ਜੀ। ਅੱਛਾ। ਕਿਹੜੀ ਜਗ੍ਹਾ ਤੇ ਕਿਹਦੇ ਨਾਲ ਡਿਊਟੀ ਕਰ ਰਹੇ ਹੋ? ਮੈਂ ਇਸ ਟਾਈਮ ਬੱਬੂ ਮਾਨ ਦੇ ਨਾਲ ਡਿਊਟੀ ਕਰ ਰਿਹਾ ਜੀ। ਉਹਦੀ ਰਿਹਾਇਸ਼ ਤੇ ਡਿਊਟੀ ਹੈ ਜੀ ਮੇਰੀ। ਅੱਛਾ। ਇੱਕ ਸਾਡੀ ਕਮਾਂਡੋ ਦੀ ਕੰਪਨੀ ਉੱਥੇ ਗਈ ਹੈ ਮੋਹਾਲੀ ਜੀ ਤੇ ਉਹਦੇ ਦੌਰਾਨ ਸਾਡੀ ਉੱਥੇ ਡਿਊਟੀ ਲਾਈ, ਉੱਥੇ ਮੈਂ ਡਿਊਟੀ ਕਰ ਰਿਹਾ ਜੀ। ਤੇ ਹੁਣ ਜਿਹੜਾ ਤੁਹਾਡਾ ਬੇਟਾ 2018 ਦਾ ਗਵਾਚਾ, ਉਹ ਫਿਰ ਹੁਣ ਤੁਹਾਨੂੰ ਕਿਵੇਂ ਪਤਾ ਲੱਗਾ ਉਹ ਕਿੱਥੇ ਹੈ? ਕੋਈ ਪਤਾ ਲੱਗਾ? ਉਹ ਜੀ ਸਾਨੂੰ ਇਸ ਤਰੀਕੇ ਨਾਲ ਪਤਾ ਲੱਗਾ ਜੀ, ਟਿਕਟੌਕ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜੀ। ਉਹ ਵੀਡੀਓ ਵਾਇਰਲ ਹੌਲੀ ਹੌਲੀ ਗਾਂ ਹੁੰਦੀ ਸਾਡੇ ਕੋਲ ਆ ਗਈ ਜੀ। ਸਾਨੂੰ ਉਹਦੇ ਬਾਰੇ ਪਤਾ ਲੱਗ ਗਿਆ ਜੀ, ਉਹਦੇ ਵਿੱਚ ਸਾਡਾ ਬੇਟਾ ਹੈ ਜੀ। ਮੈਂ 100% ਕਹਿਣਾ ਵੀ ਉਹ ਮੇਰਾ ਹੀ ਬੇਟਾ ਹੈ ਜੀ। ਤੇ ਬਾਕੀ ਅਸੀਂ ਬਾਲਾਤਰ ਅਫਸਰਾਂ ਨੂੰ ਵੀ ਇਹਦੇ ਬਾਰੇ ਲਿਖ ਕੇ ਦਿੱਤਾ ਹੈ, 7 ਕ੍ਰਾਈਮ ਬ੍ਰਾਂਚ 'ਚ ਵੀ ਲਿਖ ਕੇ ਦਿੱਤਾ ਸੀ ਜੀ। ਅਜੇ ਤੱਕ ਮੇਰੀ ਕੋਈ ਸੁਣਵਾਈ ਨਹੀਂ ਹੋਈ ਜੀ, ਕਿਸੇ ਅਫਸਰ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਜੀ। ਤੇ ਤੁਸੀਂ ਪੁਲਿਸ ਦੇ ਵਿੱਚੋਂ, ਉਹਦੇ ਵਿੱਚ ਤਾਂ ਸਗੋਂ ਜ਼ਿਆਦਾ ਸੁਣਵਾਈ ਹੋਣੀ ਚਾਹੀਦੀ ਸੀ। ਨਹੀਂ ਜੀ, ਮੇਰੀ ਨਹੀਂ ਕੋਈ ਸੁਣਵਾਈ ਹੋਈ ਜੀ। ਮੈਂ ਬੜਾ ਜ਼ੋਰ ਮਾਰਿਆ ਜੀ, 7 ਕ੍ਰਾਈਮ ਬ੍ਰਾਂਚ ਵਾਲਿਆਂ ਨੂੰ ਆਖਿਆ ਇਹ ਜਿਹੜੀ ਟਿਕਟੌਕ ਤੇ ਵੀਡੀਓ ਆਈ ਹੈ ਇਹ ਇਹਦੇ ਵਿੱਚ ਉਹ ਪਾਕਿਸਤਾਨ ਦਾ ਬੰਦਾ ਜਿਹਦੇ ਨਾਲ ਇਹ ਵੀਡੀਓ ਬਣੀ ਹੋਈ ਹੈ ਤੇ ਮੈਂ ਬੜੀ ਕੋਸ਼ਿਸ਼ ਕੀਤੀ ਵੀ ਉਹਨਾਂ ਤੱਕ ਮੈਂ ਪਹੁੰਚਿਆ ਜਾ ਤੇ ਮੇਰੇ ਕੋਲ, ਪਰ ਨਹੀਂ। ਤੁਹਾਨੂੰ ਇਹ ਲੱਗਦਾ ਕਿ ਉਹ ਪਾਕਿਸਤਾਨ 'ਚ ਮੁੰਡਾ? ਹੁਣ ਮੈਨੂੰ ਪੂਰਾ ਯਕੀਨ ਹੈ ਜੀ ਉਹ ਮੁੰਡਾ ਪਾਕਿਸਤਾਨ ਦੇ ਵਿੱਚ। ਜਿਹੜੇ ਉਹ 3 ਮੁੰਡੇ ਗੱਟੇ ਚੁੱਕ ਰਹੇ ਨੇ ਆਪਸ 'ਚ, ਉਹਨਾਂ ਦੇ ਵਿੱਚੋਂ ਇੱਕ ਮੁੰਡਾ ਮੇਰਾ ਹੈ ਜੀ। ਜਿਹੜੀ ਤੁਸੀਂ ਮੈਨੂੰ ਵੀਡੀਓ ਵਿਖਾਈ ਆ ਉਹਦੇ 'ਚ 2 ਬੰਦੇ ਸਾਈਡ ਤੇ ਖੜੇ, ਜਿਹੜਾ ਸੈਂਟਰ 'ਚ ਖੜਾ ਤੁਸੀਂ ਉਹਨੂੰ ਕਹਿ ਰਹੇ ਹੋ ਕਿ ਤੁਹਾਡਾ ਮੁੰਡਾ? ਹਾਂਜੀ ਜਿਹਨੇ ਨੀਲੇ ਰੰਗ ਦਾ, ਥੋੜਾ ਜਿਹਾ ਨੀਲਾ ਜਿਹਾ ਹਰਿਆ ਜਿਹਾ, ਜਿਹੜਾ ਉਹਨੇ ਸੂਟ ਪਾਇਆ, ਸਲਵਾਰ ਕਮੀਜ਼ ਪਾਈ, ਉਹ ਮੇਰਾ ਮੁੰਡਾ ਹੈ ਜੀ। ਜਿਹੜਾ ਇੱਕ ਉਧਰਲੇ ਪਾਸੇ ਤੇ ਇੱਕ ਉਰਲੇ ਪਾਸੇ, ਜਿਹੜਾ ਉਰਲੇ ਪਾਸੇ ਖੜਾ ਹੈ ਉਹਦੇ ਮੋਬਾਈਲ ਤੇ ਸਾਰੀ ਵੀਡੀਓ ਇਹ ਬਣੀ ਹੋਈ ਹੈ ਜੀ। ਇਹ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਉਹਦੇ ਮੋਬਾਈਲ ਤੇ ਬਣੀ? ਉਹ ਇਸ ਤਰੀਕੇ ਨਾਲ ਉਦੋਂ ਇਹਦੀ ਇਹ ਵੀਡੀਓ ਚੱਲਦੀ ਸੀ ਜੀ। ਅੱਛਾ ਜੀ। ਜਦੋਂ ਇਹ ਵੀਡੀਓ ਵਾਇਰਲ ਹੋਈ ਹੈ ਜੀ, ਅਸੀਂ ਇਹਦੇ ਨਾਲ ਬੜਾ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਾਡਾ ਇਹਦੇ ਨਾਲ ਕੋਈ ਰਾਬਤਾ ਕਾਇਮ ਨਹੀਂ ਹੋ ਸਕਿਆ। ਕੋਈ ਇਹਦਾ ਕੰਟੈਕਟ ਨੰਬਰ ਨਹੀਂ ਮਿਲਿਆ? ਹਾਂਜੀ। ਕੋਈ ਕੰਟੈਕਟ ਨੰਬਰ ਨਹੀਂ ਮਿਲਿਆ ਇਹਦਾ? ਨਹੀਂ ਜੀ, ਸਾਨੂੰ ਕੋਈ ਕਨੈਕਟ ਨੰਬਰ ਨਹੀਂ ਮਿਲਿਆ ਜਿੰਦਾ ਜੀ। ਤੇ ਇੰਨਾ ਯਕੀਨ ਨਾਲ ਕਿਵੇਂ ਕਹੀ ਜਾਂਦੇ ਹੋ ਤੁਸੀਂ ਵੀ ਉਹ ਤੁਹਾਡਾ ਹੀ ਮੁੰਡਾ ਹੈ? ਉਹ ਹਮਸ਼ਕਲ ਵੀ ਹੋ ਸਕਦਾ ਉਹਦਾ? ਨਹੀਂ, ਹਮਸ਼ਕਲ ਹੋ ਸਕਦਾ, ਆਪਾਂ ਮੰਨ ਲੈਂਦੇ ਹਾਂ ਹਮਸ਼ਕਲ ਹੈਗਾ, ਪਰ ਉਹਦੇ ਰਹਿਣੀ ਬਹਿਣੀ, ਉਹਦੇ ਇਹ ਗੱਟਾ ਰੱਖਣ ਦਾ ਰਿਵਾਜ, ਗੱਟਾ ਚੁੱਕਣ ਦਾ ਰਿਵਾਜ, ਉਹਨੇ ਗੁੱਟ ਤੇ ਰੱਖ ਕੇ ਘੁੰਮਣਾ। ਮੇਰਾ ਬੇਟਾ ਸੀ, ਮੇਰੇ ਕੋਲ 19 ਸਾਲ ਮੈਂ ਆਪਦੇ ਹੱਥਾਂ ਦੇ ਵਿੱਚ ਉਹਨੂੰ ਪਾਲਿਆ, ਲੋਰੀਆਂ ਦਿੱਤੀਆਂ, ਉਹਨੂੰ ਮੈਂ ਖਿਡਾਇਆ, ਉਹਨੂੰ ਮੈਂ ਸਿਖਾਇਆ ਕਬੱਡੀ ਖੇਡਣ ਦਾ। ਮਹਿਰ ਸੀ ਆਪਣੇ ਪਿੰਡ ਕਬੱਡੀ ਦੇ ਨਾਲ, ਜਵਾਨਾਂ ਦੇ ਨਾਲ ਫੋਟੋਆਂ ਵੀ ਲੱਥੀਆਂ ਨੇ ਤੇ ਕਬੱਡੀ ਵੀ ਖੇਡਦਾ ਸੀ ਮੁੰਡਿਆਂ ਦੇ ਨਾਲ, ਬੜਾ ਮੇਲ ਮਿਲਾਪ ਵਾਲਾ ਮੁੰਡਾ ਸੀ। ਹੋ ਸਕਦਾ ਕਿਸੇ ਤਰੀਕੇ ਨਾਲ ਬਾਰਡਰ ਲੰਘ ਕੇ ਚਲਾ ਗਿਆ ਹੈ ਤੇ ਮੈਂ ਤਾਂ ਇਹੋ ਹੀ ਆਖਾਂਗਾ ਵੀਰ ਭਰਾਵਾਂ ਨੂੰ ਵੀ ਜਿੱਥੇ ਵੀ ਮੇਰਾ ਪੁੱਤ ਹੈਗਾ ਮੈਨੂੰ ਮੇਰੇ ਪੁੱਤ ਨਾਲ ਦੇ ਨਾਲ ਮਿਲਾ ਦਿਓ ਜੀ। ਤੇ ਮੇਰਾ ਉਹਦੇ ਤੋਂ ਬੜਾ ਕੋਈ ਹਾਲ ਨਹੀਂਗਾ ਜੀ। ਤੇ ਮੈਂ ਤਾਂ ਇਹੋ ਹੀ ਸਰਕਾਰ ਦੇ ਅੱਗੇ ਬੇਨਤੀ ਕਰਨਾ, ਭਗਵੰਤ ਮਾਨ ਸਰਕਾਰ ਨੂੰ ਵੀ ਕਹਿਣਾ,
ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਨੂੰ ਬਾਰ-ਬਾਰ ਬੇਨਤੀ ਕਰਨਾ, ਭਗਵੰਤ ਮਾਨ ਜੀ ਮੈਂ ਇੱਕ ਮੁਲਾਜ਼ਮ ਆ ਜੀ, ਕਮਾਂਡੋ ਦਾ ਮੁਲਾਜ਼ਮ ਆ, ਮੇਰੀ ਬੇਨਤੀ ਇੱਕ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਮੈਂ ਬੇਨਤੀ ਕਰਨਾ ਜੀ, ਮੋਦੀ ਸਰਕਾਰ ਨੂੰ ਮੈਂ ਬੇਨਤੀ ਕਰਨਾ ਮੇਰੀ ਹੈਲਪ ਕੀਤੀ ਜਾਵੇ ਜੀ, ਮੇਰਾ ਬੇਟਾ ਜਿੱਥੇ ਵੀ ਹੈਗਾ ਹੈ ਉਹਨੂੰ ਉੱਥੋਂ ਲੱਭਿਆ ਜਾਵੇ ਜੀ ਤੇ ਮੇਰੇ ਤੱਕ ਪਹੁੰਚਾਇਆ ਜਾਵੇ ਜੀ, ਮੈਨੂੰ ਮਿਲਾਇਆ ਜਾਵੇ ਜੀ। ਇੱਕ ਮੈਨੂੰ ਇਹ ਗੱਲ ਦੱਸੋ ਵੀ ਕੋਈ ਨਿਸ਼ਾਨੀਆਂ ਐਸੀਆਂ ਹੈ ਤੁਹਾਡੇ ਬੱਚੇ ਦੀਆਂ ਜਿਹੜੀਆਂ ਤੁਸੀਂ ਪਤਾ ਹੋਵੇ ਵੀ ਹਾਂ ਵੀ ਉਹਦੇ ਫਲਾਣੇ ਥਾਂ ਤੇ ਆ ਨਿਸ਼ਾਨ ਆ? ਹਾਂਜੀ, ਉਹਦੇ ਬਰਵੱਟੇ ਤੇ ਤਿਲ ਦਾ ਨਿਸ਼ਾਨ ਹੈ ਜੀ। ਅੱਛਾ। ਇੱਥੇ ਜੀ ਜਦੋਂ ਵੇਖੋਗੇ ਤੁਸੀਂ ਆ ਗੱਲ ਕਰਾਂਗੇ ਸੱਜੇ ਪਾਸੇ, ਜਦੋਂ ਆਪਾਂ ਗੱਲ ਕਰਾਂਗੇ ਆਪਣੇ ਆਪ ਸਾਹਮਣੇ ਝਲਕੇਗਾ ਜੀ ਉਹ ਤਿਲ ਜੀ, ਉਵੇਂ ਤਿਲ ਲੱਗਾ ਹੋਇਆ ਜੀ। ਹੁਣ ਪਾਕਿਸਤਾਨ ਬੜਾ ਵੱਡਾ ਮੁਲਕ ਆ, ਕੋਈ ਤੁਹਾਨੂੰ ਪਤਾ ਲੱਗਾ ਕਿਹੜੇ ਜ਼ਿਲ੍ਹੇ 'ਚ ਰਹਿੰਦਾ ਹੈ ਜਾਂ ਕਿੱਥੇ ਕੋਈ ਪਤਾ ਮਾੜਾ ਮੋਟਾ ਲੱਗਾ ਵੀ ਇਸ ਏਰੀਏ ਦੀ ਵੀਡੀਓ? ਨਹੀਂ ਜੀ, ਇਹ ਅਸੀਂ ਪੱਕੇ ਦਾਅਵੇ ਨਾਲ ਨਹੀਂ ਕਹਿ ਸਕਦੇ ਕਿਸ ਏਰੀਏ। ਇਹ ਬੜਾ ਮਸ਼ਹੂਰ ਟਿਕਟੋਕਰ ਹੈ ਜੀ। ਕਹਿੰਦੇ ਹੋ ਕਿ ਜਿਹੜਾ ਉਹ ਟਿਕਟੋਕਰ ਆ ਬੜਾ ਮਸ਼ਹੂਰ ਆ? ਹਾਂਜੀ। ਤੇ ਉਹ ਜਿਹਦੇ ਟਿਕਟੋਕ ਜਿਹੜਾ ਪੇਜ ਆ ਉਹਦੇ ਉੱਤੇ ਇਹ ਵੀਡੀਓ ਬਣੀ ਸੀ? ਹਾਂਜੀ ਹਾਂਜੀ। ਹੁਣ ਆਪਾਂ ਇਹ ਉੱਥੇ ਇੱਕ ਰਿਕੁਐਸਟ ਹੀ ਕਰ ਸਕਦੇ ਹਾਂ ਪਾਕਿਸਤਾਨ ਦੇ ਲੋਕਾਂ ਨੂੰ ਕੋਈ ਸ਼ੇਅਰ ਕਰਨ। ਹਾਂਜੀ, ਬੇਨਤੀ ਤੇ ਆਪਾਂ ਥੋੜੀ ਵੀਡੀਓ ਵਿੱਚ ਦਿਖਾਵਾਂਗੇ ਵੀ ਆ ਜਿਹੜਾ ਬੱਚਾ ਇਹ ਕਿੱਥੇ ਇਹਨੇ ਵੀਡੀਓ ਬਣਾਈ ਆ ਤੇ ਇਹ ਸਾਡੇ ਨਾਲ ਸੰਪਰਕ ਕਰੇ। ਹਾਂਜੀ ਹਾਂਜੀ। ਤੇ ਆਪ ਤੁਹਾਨੂੰ ਆਸ ਆ ਕਿ ਉਹੀ ਆ? ਹਾਂਜੀ, ਮੈਨੂੰ ਪੂਰਾ 100% ਜੀ, ਮੈਨੂੰ ਪੂਰਾ ਪਤਾ ਜੀ। 19 ਸਾਲ ਆਪਦੇ ਹੱਥਾਂ 'ਚ ਖੜਾਇਆ ਪੁੱਤ ਹੋਵੇ ਤੇ ਉਹਦੇ ਬਾਰੇ ਪਤਾ। ਬੜਾ ਵੱਡਾ ਰਿਸ਼ਤਾ ਹੁੰਦਾ ਹੈ ਬੱਚੇ ਦੇ ਨਾਲ। ਤੁਹਾਨੂੰ ਕਿੰਨੀ ਆਸ ਆ ਕਿ ਉਹ ਤੁਹਾਡਾ ਹੀ ਮੁੰਡਾ? ਜਦੋਂ ਵੀਡੀਓ ਵੇਖੀ ਤੁਹਾਨੂੰ ਲੱਗਾ ਕਿਵੇਂ? ਹਾਂਜੀ ਬਾਜੀ ਜੀ, ਮੇਰੇ ਜੇਠ ਦੇ ਪੁੱਤ ਨੇ ਵੀਡੀਓ ਵਿਖਾਈ ਨਾ ਮੈਨੂੰ ਆਲਾ ਚਾਚੀ ਇੱਕ ਵਾਰ ਆ ਮੈਂ ਸਾਡੇ ਘਰੇ, ਮੈਂ ਉਹਨਾਂ ਘਰੇ ਗਈ, ਮੈਨੂੰ ਆਲਾ ਆ ਵੀਡੀਓ ਵਿੱਚ ਵੀ ਮੈਂ ਜਦ ਵੇਖੀ ਮੈਂ ਆ ਤਾਂ ਮੇਰਾ ਰਾਜਨਪ੍ਰੀਤ ਹੈ। ਹਾਂ। ਤੇ ਮੈਂ ਉਹ ਵੇਖ ਕੇ ਮੈਂ ਆਪਾਂ ਦੀ ਕੋਈ ਹੱਲ ਕਰੀਏ ਵੀ ਉਹਦੇ ਰੌਲਾ ਪਾਇਆ, ਸਾਰਿਆਂ ਨੂੰ ਆਖਿਆ ਵੇਖਿਆ, ਅਸੀਂ ਬਹੁਤ ਉਹਦੇ ਪਹੁੰਚਾਈਆਂ ਨੇ, ਫੋਟੋਆਂ ਵੀ ਪਹੁੰਚਾਈਆਂ, ਸਾਰਾ ਕੁਝ ਕੀਤਾ, ਸਾਡੀ ਕੋਈ ਸੁਣਾਈ ਨਹੀਂ ਹੋਈ ਵੀ ਉੱਧਰ। ਪਿਓ ਦੀ ਗੱਲ ਹੋਰ ਹੁੰਦੀ, ਪਿਓ ਕਾਰੋਬਾਰ ਲਈ ਘਰ ਤੋਂ ਬਾਹਰ ਰਹਿੰਦੇ ਆ, ਇਹ ਤਾਂ ਵੈਸੇ ਵੀ ਜੌਬ ਤੇ ਨੇ, ਪੁਲਿਸ ਮਹਿਕਮੇ ਦੇ ਵਿੱਚ ਨੇ। ਚਲੋ ਹੁਣ ਬੱਬੂ ਮਾਨ ਦੇ ਨਾਲ ਇਹਨਾਂ ਦੀ ਡਿਊਟੀ ਹੈ, ਪਰ ਤੁਸੀਂ ਉਹ ਬੱਚੇ ਨੂੰ ਦੁੱਧ ਪਿਆਉਣ ਤੋਂ ਲੈ ਕੇ ਤੇ 18 ਸਾਲ ਦਾ ਤੱਕ ਵੱਡਾ ਕੀਤਾ ਹੈ। ਕਿਹੜੀਆਂ ਨਿਸ਼ਾਨੀਆਂ ਤੁਸੀਂ ਉਹਦੇ ਸਰੀਰ ਤੇ ਵੇਖੀਆਂ ਜਿਹੜੀਆਂ ਉਸ ਮੁੰਡੇ ਦੇ ਪਾਕਿਸਤਾਨ ਦੇ ਵਿੱਚ ਜਿਹੜਾ ਉਹਦੇ ਤੇ ਭਾਲੋਗੇ? ਉਹ ਮੇਰੇ ਪੁੱਤ ਦੇ ਆ ਨਿਸ਼ਾਨੀ ਤੇਲ ਲੱਗਾ ਸੱਜੇ ਪਾਸੇ, ਛੋਟੇ ਬਚਪਨ ਤੋਂ ਉਹਦੇ ਲੱਗਾ ਹੋਇਆ। ਅੱਖ ਤੇ ਬਰੋਟੇ ਤੇ ਤੇਲ? ਹਾਂਜੀ ਹਾਂਜੀ, ਛੋਟੇ ਬਚਪਨ ਤੇ ਲੱਗਾ ਹੋਇਆ ਵੀ ਮੈਂ ਤਾਂ ਉਹਦੇ ਬਿਨੋਂ ਰਹਿ ਨਹੀਂ ਸਕਦੀ, ਉਹ ਮੇਰੇ ਬਿਨੋਂ ਨਹੀਂ ਸੀ ਰਹਿ ਸਕਦਾ। ਹੁਣ ਪਤਾ ਨਹੀਂ ਉਹ ਕਿਵੇਂ ਮੇਰੇ ਬਿਨੋਂ ਰਹਿੰਦਾ ਪਿਆ, ਮੈਂ ਉਹਦੇ ਬਿਨੋਂ ਕਿਵੇਂ ਰਹਿਣੀ ਪਈ, ਉਹ ਤਾਂ ਮੇਰਾ ਮਨ ਜਾਣਦਾ ਹੈ। ਅਸੀਂ ਤਾਂ ਮਾਂ ਪੁੱਤ ਜਿੰਨਾ ਚਿਰ ਉਹ ਆਇਆ ਨਹੀਂ ਮੈਂ ਉਹਨਾਂ ਚਿਰ ਤਵਾ ਨਹੀਂ ਧਰਨਾ, ਰੋਟੀ ਨਹੀਂ ਖਾਣੀ ਵੀ। ਉਹਨੇ ਵੀ ਕਿਤੇ ਚਲੇ ਜਾਣਾ, ਉਹਨੇ ਮੈਂ ਕਿਸੇ ਘਰ ਦੀ ਰੋਟੀ ਨਹੀਂ ਮੰਮੀ ਖਾਣੀ, ਮੈਂ ਜਦੋਂ ਆਵਾਂਗਾ ਉਹ ਰੋਟੀ ਖਾਣੀ ਆ। ਪੋਤੇ ਦੇ ਬਹੁਤ ਵੀ ਹੁੰਦੇ ਸੀ, ਜਦੋਂ ਪੁੱਤ ਨਹੀਂ ਆਉਣਾ ਉਹ ਤਵਾ ਰੱਖਣਾ, ਉਹਦੇ ਅੱਗੇ ਉਹ ਰੋਟੀ ਪਕਾ ਕੇ ਇੱਕ ਉਹਦੇ ਤਵੇ ਤੇ ਹੋਣੀ, ਇੱਕ ਉਹਦੇ ਅੱਗੇ ਹੋਣੀ ਵੀ। ਬਿਲਕੁਲ। ਜਿਹੜਾ ਤੁਹਾਡਾ ਉਹ ਕੱਲਾ ਪੁੱਤ ਸੀਗਾ ਤੇ ਉਦੋਂ ਬੜਾ ਚਾਹ ਹੁੰਦਾ ਮਾਂ ਨੂੰ ਕਿ ਬੱਚੇ ਨੂੰ ਜਿਹੜੀ ਰੋਟੀ ਖਵਾਉਣੀ ਹੈ, ਪਰ ਜਦੋਂ ਹੁਣ ਤੁਸੀਂ ਵੀਡੀਓ ਦੇਖੀ ਹੈ ਤੁਹਾਡੇ ਮਨ ਦੇ ਵਿੱਚ ਕੋਈ ਆਸ ਵੱਜੀ ਕਿਉਂ ਹੀ ਹੈ? ਹਾਂਜੀ, ਆਸ ਵੱਜੀ ਆ ਵੀ ਇਹ ਸਾਰੇ ਆਨੇ ਰਹੇ ਪਹਿਲਾਂ ਸਾਡਾ ਬੇਟਾ ਨਹੀਂ ਹੈਗਾ, ਮੁੱਕ ਗਿਆ ਕਿ ਮਾਰਤਾ। ਮੈਨੀਆਂ ਨਹੀਂ ਸੀ ਆਂਦਰਾ ਬੋਝ ਰਹੀਆਂ ਮੇਰੇ ਪੁੱਤ ਨੂੰ ਕੁਛ ਹੋ ਗਿਆ। ਮੈਂ ਕਿਹਾ ਮੇਰਾ ਪੁੱਤ ਜਿਉਂਦਾ ਹੈ ਜੇ, ਮੇਰੇ ਪੁੱਤ ਨੂੰ ਕੁਛ ਨਹੀਂ ਹੋਇਆ ਵੀ। ਤੁਸੀਂ ਪੁਲਿਸ ਰਿਪੋਰਟ ਵੀ ਕਰਾਈ ਸੀ ਉਦੋਂ? ਹਾਂਜੀ ਕਰਾਈ, ਸਾਰਾ ਕੁਝ ਕਰਾਇਆ, ਪੁੱਤ ਨੇ ਮਗਰ ਵੀ ਗਈ ਆ। ਜਦੋਂ ਪੁੱਤ ਉੱਥੇ ਨਹੀਂ ਮਿਲਿਆ ਤਾਂ ਰੋਂਦੀ ਕਰਲਾਂਦੀ ਘਰੇ ਆ ਗਈ, ਮੇਰਾ ਪੁੱਤ ਨਹੀਂ ਉੱਥੇ ਮੈਨੂੰ ਮਿਲਿਆ। ਜਦੋਂ ਪਹਿਲੇ ਦਿਨ ਗਈ ਉਦੋਂ ਮੇਰਾ ਪੁੱਤ ਉੱਥੇ ਸੀ, ਉੱਥੇ ਗਈ, ਉੱਥੇ ਪੁੱਤ ਮੈਨੂੰ ਮਿਲਿਆ ਬੂਹੇ ਗਏ ਗੇਟ ਦੇ ਅੱਗੇ। ਪੁੱਤ ਦਾ ਸਾਰਾ ਕੁਝ ਖਾਣ ਪੀਣ ਨੂੰ ਲਗਾਈ, ਫਿਰ ਮਗਲੇ ਦਿਨ ਗਈ ਪੁੱਤ ਨੇ ਖਾਣ ਪੀਣ ਨੂੰ, ਉਹ ਦਿਨ ਪੁੱਤ ਨਹੀਂ ਮੈਨੂੰ ਮਿਲਿਆ। ਮੈਂ ਰੋਂਦੀ ਕਰਲਾਂਦੀ, ਮੈਂ ਸਾਡੇ ਨਾਲ ਬਾਹਾਂ ਟੁੱਟ ਗਈਆਂ ਵੀ, ਮੇਰਾ ਪੁੱਤ ਨਹੀਂ ਮੈਨੂੰ। ਮੈਂ ਤਾਂ ਹੁਣ ਵੀ ਮੇਰਾ ਪੁੱਤ ਮੈਨੂੰ ਇੱਕ ਰਾ ਮਿਲ ਜੇ ਵੀ ਮੈਂ ਉਹਦਾ ਪੁੱਤ ਸਿਆਲ ਲਾਵਾਂਗੀ। ਦੇਖੋ ਇੱਕ ਨਾ ਬੜੀ ਵੱਡੀ ਆਸ ਸਾਨੂੰ ਇਹ ਵੱਜੀ ਆ ਕਿ ਸਾਡੇ ਕੋਲੇ ਸੋਸ਼ਲ ਮੀਡੀਆ, ਅਸੀਂ ਫੇਸਬੁੱਕ YouTube ਦੇ ਜ਼ਰੀਏ ਉਹਨੂੰ ਲੱਭ ਸਕਦੇ ਹਾਂ। YouTube ਦੇ ਜ਼ਰੀਏ ਤੁਹਾਡੇ ਕੋਲ, ਫੇਸਬੁੱਕ ਦੇ TikTok ਦੇ ਜ਼ਰੀਏ ਤੁਹਾਡੇ ਕੋਲੇ ਉਹਦੀ ਫੋਟੋ ਆ ਗਈ ਜੇ ਉਹ ਹੈ ਤਾਂ, ਤੇ ਸਾਨੂੰ ਵੀ ਬੜੀ ਖੁਸ਼ੀ ਹੋਊਗੀ ਜਿੱਥੇ ਅਸੀਂ ਇੰਨੇ ਬਜ਼ੁਰਗ ਮਿਲਾਏ ਆ ਉੱਥੇ ਅੱਜ ਇੱਕ ਬੱਚਾ ਜਿਹੜਾ ਉਹਦੇ ਮਾਪਿਆਂ ਨੂੰ ਮਿਲ ਜੇ। ਪਰ ਸਾਨੂੰ ਇਹ ਸਮਝ ਨਹੀਂ ਲੱਗੀ ਕਿ ਬੱਚਾ ਤੁਹਾਡਾ ਪਾਕਿਸਤਾਨ ਗਿਆ ਕਿਵੇਂ। ਪਤਾ ਨਹੀਂ ਉਹਨਾਂ ਇੰਨਾ ਨਹੀਂ ਪਤਾ ਉਹਨੇ ਕੋਈ ਦਿਮਾਗ ਤੇ ਟੈਨਸ਼ਨ ਪਾਈ ਆ, ਕੀ ਕੀਤਾ ਕੀ ਨਹੀਂ ਕੀਤਾ, ਤੇ ਸਾਰਾ ਕੁਝ ਲੈ ਕੇ ਦਿੱਤਾ। ਜਦੋਂ ਕੰਪ ਤੇ ਗਿਆ ਮੈਂ ਜੂਸ, ਕੇਲਿਆਂ ਦਾ ਜੂਸ ਬਣਾ ਕੇ ਉਹ ਕੌਲਾ ਦਿੱਤਾ, ਉਹ ਪੀ ਲਿਆ। ਪੀ ਕੇ ਫਿਰ ਮੈਨੂੰ ਆ ਮੰਮੀ ਮੈਨੂੰ 2 ਪਰੌਂਠੀਆਂ ਲਾ, ਮੈਂ ਉਹੀ ਲਾ ਕੇ ਦਿੱਤੀ। ਮੈਨੂੰ ਇੰਨਾ ਨਹੀਂ ਅੱਗੋਂ ਪਤਾ ਮੇਰਾ ਪੁੱਤ ਕਿੱਧਰ ਗਿਆ। ਪਰ ਜੇ ਉਹ ਵੇਖੋ ਨਾ, ਜੇ ਉਧਰ ਹੁੰਦਾ ਤੇ ਨੌਜਵਾਨ ਬੱਚਾ ਸੀ, ਉਹਨੂੰ ਤੁਹਾਡੇ ਨੰਬਰ ਤਾਂ ਪਤਾ ਹੀ ਸੀ, ਉਧਰ ਜਾ ਕੇ ਰਾਬਤਾ ਤਾਂ ਕਰਦਾ ਕਿਸੇ ਨਾਲ? ਸਾਨੂੰ ਕੋਈ ਨਹੀਂ ਉਹਨੇ ਪੁੱਤ ਨੇ ਕੀਤਾ ਅਜੇ ਤੱਕ, ਸਾਨੂੰ ਕੋਈ ਪਤਾ ਨਹੀਂ ਲੱਗਾ। ਸਾਨੂੰ 6 ਸਾਲ ਹੋ ਗਏ ਪੁੱਤ ਦੇ ਪਿੱਛੇ ਧੱਕੇ ਖਾਂਦਿਆਂ ਨੂੰ, ਸਾਨੂੰ ਕੋਈ ਜਿੱਥੇ ਕੋਈ ਆ ਉੱਥੇ ਜਾਂਦੇ ਆ। ਕੀ ਪਾਕਿਸਤਾਨ ਦੇ ਲੋਕਾਂ ਨੂੰ ਕੀ ਤੁਸੀਂ ਬੇਨਤੀ ਕਰੋਗੇ? ਅਸੀਂ ਤਾਂ ਇਹ ਬੇਨਤੀ ਕਰਨੇ ਸਾਡਾ ਪੁੱਤ ਸਾਨੂੰ ਇੱਕ ਰਾ ਮਿਲਾ ਦਿਓ ਵੀ, ਇਹ ਹੀ ਆਨੇ ਬੇਨਤੀ ਕਰਨੇ। ਤੁਹਾਡਾ ਇਹ ਕਹਿਣਾ ਕਿ ਪਾਕਿਸਤਾਨ ਦੇ ਲੋਕ ਜਿਹੜੇ ਆ ਉਹਨੂੰ ਲੱਭਣ 'ਚ ਤੁਹਾਡੀ ਮਦਦ ਕਰਨ, ਉਸ ਮੁੰਡੇ ਤੱਕ ਪਹੁੰਚ ਕਰਨ ਜਿਹੜਾ ਉਹ 3 ਬੋਰੀਆਂ ਚੱਕਦੇ ਆ ਤੇ ਉਹਦੇ ਵਿੱਚੋਂ ਜਿਹੜਾ ਇੱਕ ਜਿਹਨੂੰ ਤੁਸੀਂ ਆਪਦਾ ਪੁੱਤ ਮੰਨ ਰਹੇ ਹੋ। ਅਸੀਂ ਤਾਂ ਤਿੰਨਾਂ ਨੂੰ ਆਨੇ, ਸਾਨੂੰ ਤਿੰਨੇ ਹੀ ਮਿਲਾਏ ਜਾਣ ਇੱਕ ਨਾਮ, ਸਾਨੂੰ ਤਿੰਨਾਂ ਚੋਂ ਪੁੱਤ ਸਾਡੇ
ਜਿਹੜਾ ਸਾਡਾ ਪੁੱਤ ਹੋਊਗਾ ਉਹਨੂੰ ਅਸੀਂ ਗੱਲ ਨਾਲ ਲਾ ਲਾਂਗੇ ਸਾਡੇ ਵਾਸਤੇ ਉਹੀ ਪੁੱਤ ਹੀ ਨੇ। ਜਿਹੜੀ ਸ਼ਕਲ ਉਹਦੀ ਸੀ ਉਹ ਵੀਡੀਓ ਦੇ ਵਿੱਚ ਹੀ ਉਹੀ ਤੁਹਾਨੂੰ ਲੱਗ ਰਹੀ? ਹਾਂਜੀ ਉਹੋ ਸ਼ਕਲ ਉਵੇਂ ਹੁੰਦੇ, ਵਾਲ ਇੱਥੇ ਖਲੋਤੇ ਹੁੰਦੇ, ਉਹ ਵਾਲ ਹੁੰਦੇ ਉਵੇਂ ਉੱਥੇ ਖਲੋਤੇ ਹੋਏ ਨੇ। ਡੁਪਲੀਕੇਟ ਵੀ ਹੋ ਸਕਦਾ, ਕਈ ਤਰ੍ਹਾਂ ਦੇ ਚਿਹਰੇ ਰੱਬ ਨੇ ਜਿਹੜੇ ਉਹ ਕਈ ਥਾਂ। ਨਹੀਂ ਭਾਜੀ ਵੀ ਅਸਕਰ ਹੱਥਾਂ 'ਚ ਜੰਮਿਆ ਪਾਲਿਆ ਜਵਾਨ ਕੀਤਾ 19 ਸਾਲਾਂ ਦਾ ਕੀਤਾ ਵੀ ਤੇ ਕਿੱਥੋਂ ਭੁੱਲ ਸਕਦਾ ਵੀ, ਭੁੱਲਦਾ ਨਹੀਂ ਵੀ। ਸਾਨੂੰ ਸ਼ਕਲ ਸਾਰੀ ਸੇਮ ਹੁੰਦੀ ਲੱਗ ਰਹੀ ਹੈ। ਅਸੀਂ ਵੀ ਆਸ ਕਰਦੇ ਹਾਂ ਕਿ ਇਹਨਾਂ ਦਾ ਜਿਹੜਾ ਬੱਚਾ ਹੈ 2018 ਦੇ ਵਿੱਚ ਗੁੰਮ ਹੋਇਆ ਸੀ, ਇਹ ਕਹਿੰਦੇ ਕਿ ਪਾਕਿਸਤਾਨ ਦੇ ਵਿੱਚ ਚਲਾ ਗਿਆ। ਪਾਕਿਸਤਾਨ ਦੇ ਵਿੱਚੋਂ ਟਿਕਟੌਕ ਦੇ ਉੱਤੇ ਇੱਕ ਵੀਡੀਓ ਆਉਂਦੀ ਹੈ ਜਿਹਦੇ 'ਚ 3 ਮੁੰਡੇ ਜਿਹੜੇ ਉਹ ਬੋਰੀਆਂ ਚੱਕਦੇ, ਤੁਹਾਡੇ ਨਾਲ ਵੀ ਸਾਂਝੀ ਕਰਾਂਗੇ। ਉਹਨਾਂ ਦੇ ਵਿੱਚੋਂ ਇੱਕ ਬੱਚਾ ਜਿਹੜਾ ਹੈ ਉਹਨੂੰ ਇਹ ਆਪਦਾ ਪੁੱਤ ਕਹਿ ਰਿਹਾ ਜਿਹੜਾ 2018 'ਚ ਗਵਾਚਾ। ਹੁਣ ਇਹ ਲੱਭ ਕੇ ਤੁਸੀਂ ਦੇਣਾ, ਸਾਡੇ ਨਾਲ ਪਿਆਰ ਕਰਨ ਵਾਲੇ ਲੋਕ ਜਿਹੜੇ ਬੈਠੇ ਆ ਉਹ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਇਹਨਾਂ ਦਾ ਬੱਚਾ ਜਿਹੜਾ ਹੈਗਾ ਉਹ ਇਹਨਾਂ ਤੱਕ ਮਿਲੇ। ਇੱਕ ਬਹੁਤ ਵੱਡੀ ਹੋਰ ਸਾਡੀ ਕਾਮਯਾਬੀ ਹੋਊਗੀ ਜੇ ਅਸੀਂ ਉਸ ਬੱਚੇ ਤੱਕ ਪਹੁੰਚ ਕਰਕੇ ਤੇ ਇਹਨਾਂ ਦੇ ਨਾਲ ਉਹਨਾਂ ਦਾ ਬੱਚਾ ਮਿਲਾ ਦਿਆਂਗੇ। ਜੇ ਉਹ ਇਹਨਾਂ ਦਾ ਬੱਚਾ ਹੋਵੇ ਜਾਣੇ ਅਣਜਾਣੇ 'ਚ ਜਾਂ ਕਿਸੇ ਵੀ ਤਰੀਕੇ ਦੇ ਨਾਲ ਜੋ ਪਾਕਿਸਤਾਨ ਦਾ ਬਾਰਡਰ ਟੱਪ ਗਿਆ ਤਾਂ ਹੁਣ ਉਹ ਬੱਚਾ ਜਿਹੜਾ ਇਹਨਾਂ ਨੂੰ ਮਿਲਣਾ ਚਾਹੀਦਾ। ਦਲਜੀਤ ਸਾਡੇ ਨਾਲ। ਦਲਜੀਤ, ਤਾਜ ਬੀਬੀ ਦਾ ਮਸਲਾ ਵੀ ਆਪਾਂ ਦੇਖਿਆ, ਉਸ ਤੋਂ ਬਾਅਦ ਹੋਰ ਵੀ ਕਈ ਮਸਲੇ ਐਸੇ ਜਿਹੜੇ ਆਪਾਂ ਉਧਰ ਸਾਂਝੇ ਕੀਤੇ ਆ। ਇਹ ਨਵੇਂ ਤਰੀਕੇ ਦਾ ਮਸਲਾ ਆ ਗਿਆ, ਕਿਵੇਂ ਦੇਖਦੇ ਹੋ ਤੁਸੀਂ? ਜੀ ਇਹ ਵੀਰ ਮੇਰੇ ਕੋਲ ਕੱਲ ਆਏ ਆਪਣੇ ਘਰੇ, ਲੱਭਦੇ ਲਵਾਉਂਦੇ ਘਰ ਲੱਭਿਆ ਇਹਨਾਂ ਨੇ, ਮੈਂ ਹੈ ਨਹੀਂ ਸੀ ਘਰੇ। ਤੇ ਪਿੱਛੋਂ ਪਰਿਵਾਰ ਨੇ ਦੱਸਿਆ ਕਿ ਇਸ ਤਰ੍ਹਾਂ ਇੱਕ ਪਰਿਵਾਰ ਆਇਆ ਸੀ ਜਿਨ੍ਹਾਂ ਦਾ ਬੇਟਾ ਜਿਹੜਾ ਉਹ ਵਿਛੜ ਗਿਆ 2018 ਦੇ ਵਿੱਚ। ਤੋ ਮੈਂ ਇਹਨਾਂ ਨੂੰ ਫੋਨ ਕੀਤਾ ਕੱਲ ਕਿ ਮੈਂ ਘਰੇ ਆ ਗਿਆ ਵੀ ਤੁਸੀਂ ਆ ਜਾਓ, ਸਾਨੂੰ ਸਾਰੀ ਗੱਲਬਾਤ ਦੱਸੋ। ਇਹਨਾਂ ਨੇ ਮੈਨੂੰ ਗੱਲਬਾਤ ਦੱਸੀ ਸਾਰੀ। ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਸੰਪਰਕ ਕੀਤਾ ਤੇ ਪਾਕਿਸਤਾਨ ਦੇ ਵਿੱਚ ਜਿਹੜੇ ਆਪਣੇ ਸੱਜਣ ਮਿੱਤਰ ਆ, ਸੋਸ਼ਲ ਮੀਡੀਆ ਸੋਸਾਇਟੀ ਸੋਸ਼ਲ ਮੀਡੀਆ ਜੁੜੇ ਜਿਹੜੇ ਆਪਣੇ ਨਾਲ ਨੇ, ਹਾਂਜੀ, ਆਈਡੀ ਦੇ ਵਿੱਚ ਉਹ ਵੀਡੀਓ ਟਿਕਟੌਕ ਤੇ ਜਿਹੜੀ ਵੀਡੀਓ ਬਣੀ ਹੈ, ਜਿਹੜੀ ਵੀਡੀਓ ਬਣੀ ਹੋਈ ਹੈ, ਬਾਬਰ ਜਲੰਧਰੀ ਨਾਲ ਵੀ ਮੇਰਾ ਗੱਲ ਹੋਈ ਆ, ਨਾਸਰ ਢਿੱਲੋਂ ਸਾਹਿਬ ਹੋਏ ਨਾ, ਹਾਂ ਇਹਨਾਂ ਨਾਲ ਹੋਈ ਆ, ਤੇ ਉਮੈਰ ਵੀਰ ਜੀ ਆ ਸਾਡੇ ਐਸਟੀਓ ਸਾਹਿਬ, ਉਹਨਾਂ ਨਾਲ ਵੀ ਗੱਲ ਹੋਈ ਆ। ਉਹਨਾਂ ਨੇ ਇਹ ਜਵਾਬ ਦਿੱਤਾ ਕਿ ਜਿਹੜੇ ਜਿਸ ਆਈਡੀ ਤੋਂ ਉਹ ਬਣੀ ਆ ਉਹ ਆਈਡੀ ਡਿਲੀਟ ਹੋ ਚੁੱਕੀ ਆ। ਅੱਛਾ, ਆਈਡੀ ਡਿਲੀਟ ਹੋ ਚੁੱਕੀ ਆ। ਉਸ ਆਈਡੀ ਦੇ ਵਿੱਚ ਆਪਾਂ ਨਹੀਂ ਸਰਚ ਕਰ ਸਕਦੇ। ਪਰ ਫਿਰ ਵੀ ਉਹ ਮੁੰਡੇ ਮੈਂ ਫਿਰ ਵੀ ਉਹਨਾਂ ਨੂੰ ਕੀਤੀ ਰਿਕਵੈਸਟ ਕੀਤੀ। ਹਰ ਇੱਕ ਦੇ ਜ਼ਿਹਨ ਵਿੱਚ, ਆਪਣੇ ਜ਼ਿਹਨ ਵਿੱਚ ਵੀ ਇੱਕ ਸਵਾਲ ਆਇਆ ਕਿ ਯਾਰ ਸ਼ਕਲਾਂ ਰਲਦੀਆਂ ਹੋ ਸਕਦੀਆਂ। ਹਾਂ, ਪਰ ਮੈਂ ਉਹਨਾਂ ਨਾਲ ਇਹ ਰਿਕਵੈਸਟ ਕੀਤੀ, ਮੰਨ ਲਓ ਸ਼ਕਲਾਂ ਵੀ ਰਲਦੀਆਂ, ਇੱਕ ਮਾਂ ਦੀਆਂ ਅੰਦਰਾਂ ਜਾਂ ਮਾਂ ਦਾ ਦਿਲ ਜਾਂਦਾ, ਇੱਕ ਵਾਰੀ ਸਰਚ ਕਰਕੇ ਬਾਏ ਫੇਸ ਇਹਨਾਂ ਨੂੰ ਮਿਲਾਇਆ ਜਾਵੇ। ਹਾਂ, ਇਹ ਕਹਿੰਦੇ ਆ ਵੀ ਅਸੀਂ ਉਹਨਾਂ ਦੇ ਸਾਹਮਣੇ ਬਹਿ ਕੇ ਨਿਸ਼ਾਨੀਆਂ ਦੱਸਾਂਗੇ। ਹਾਂ, ਜੇ ਤੁਹਾਨੂੰ ਲੱਗਦਾ ਹੋਇਆ ਕਿ ਵਾਕਈ ਸਾਰਾ ਜਿਵੇਂ ਸਿੰਪਟਮ ਰਲ ਰਹੇ ਆ ਇਹਨਾਂ ਦੇ, ਸ਼ਕਲਾਂ ਵੀ ਰਲ ਰਹੀਆਂ, ਕਿਵੇਂ ਸਕਦਾ ਉਹ ਪਾਕਿਸਤਾਨ ਬਾਰਡਰ ਪਾਰ ਕਰਕੇ ਜਾ ਕੇ ਪੰਜਾਬ ਵਿੱਚ ਉਹਦਾ ਜਾਣਾ ਬੜਾ ਮੁਸ਼ਕਲ ਹੈ। ਹਾਂ, ਹੈ ਹੋ ਸਕਦਾ ਵੀ ਕੋਈ ਇਹਨਾਂ ਦੇ ਕਿਸੇ ਨਾਲ ਕੋਈ ਦੁਸ਼ਮਣੀ ਹੋਵੇ ਜਾਂ ਕੋਈ ਲਾਗ ਡਾਟ ਹੋਵੇ। ਜੰਮੂ ਕਸ਼ਮੀਰ ਬਾਰਡਰ ਹੈ, ਗੁਜਰਾਤ ਦਾ ਜਾਂ ਨੇਪਾਲ ਤੋਂ ਉਧਰ ਦੀ ਵਾਇਆ ਜਾ ਸਕਦਾ। ਕੋਈ ਆਪਾਂ ਕਹਿ ਸਕਦੇ ਉਹਨੇ ਪਾਕਿਸਤਾਨੀ ਕਿਉਂ ਚੁਣਿਆ? ਜੇ ਵਾਕਈ ਉਹ ਨੌਜਵਾਨ ਹੋਵੇ ਤਾਂ ਉਹਨੇ ਪਾਕਿਸਤਾਨੀ ਕਿਉਂ ਚੁਣਿਆ? ਹੋਰ ਕਿਤੇ ਵੀ ਜਾ ਸਕਦਾ ਸੀਗਾ, ਇਹ ਵੀ ਬੜਾ ਵੱਡਾ ਸਵਾਲ ਹੈ। ਤੇ ਹੋਰ ਕੋਈ ਗੱਲ, ਹੋਰ ਕਿਸੇ ਮੁਲਕ ਵਿੱਚ ਜਾਣ ਵਾਸਤੇ ਪਾਸਪੋਰਟ ਦੀ ਜ਼ਰੂਰਤ ਪੈਂਦੀ। ਗੁਰਦਰਸ਼ਨ ਜੀ ਪਾਸਪੋਰਟ ਉਹਦੇ ਕੋਲੇ ਪਾਸਪੋਰਟ ਹੈਗਾ ਸੀ? ਨਹੀਂ ਹੈਗਾ ਜੀ। ਅੱਛਾ, ਪਾਸਪੋਰਟ ਨਹੀਂ ਹੈਗਾ। ਮੈਂ ਇਹਨਾਂ ਨੂੰ ਪੁੱਛਿਆ ਪਾਸਪੋਰਟ ਨਹੀਂ, ਕੋਈ ਡਾਕੂਮੈਂਟ ਵੀ, ਆਧਾਰ ਕਾਰਡ ਵੀ ਆਪਦਾ ਘਰੇ ਛੱਡ ਗਿਆ। ਸਾਰੇ ਜਿਹੜੀਆਂ ਨਿਸ਼ਾਨੀਆਂ ਉਹਨੂੰ ਆਇਡੈਂਟੀ ਕਰਦੀਆਂ ਸੀ ਇੰਡੀਅਨ ਹੋਣ ਦਾ, ਉਹ ਸਾਰਾ ਜਿਹੜਾ ਚੀਜ਼ਾਂ ਨੇ ਉਹਦੇ ਘਰ 'ਚ ਪਈਆਂ। ਆਪਾਂ ਹੁਣ ਕੀ ਆਸ ਕਰਦੇ ਹਾਂ ਪਾਕਿਸਤਾਨੀ ਆਵਾਮ ਤੋਂ? ਅਸੀਂ ਜਿਹੜੇ ਸੋਸ਼ਲ ਮੀਡੀਆ ਨਾਲ ਜੁੜੇ ਨੌਜਵਾਨ ਆ ਉਹਨਾਂ ਤੋਂ ਕੋਈ ਨੌਜਵਾਨ ਲੱਭਣਾ, ਬਿਲਕੁਲ ਬਿਲਕੁਲ ਉਹਨਾਂ ਨੇ ਵਾਇਰਲ ਕਰਨੀ ਹੈ ਵੀਡੀਓ, ਉਹਨਾਂ ਨੇ ਉੱਥੋਂ ਤੱਕ ਪਹੁੰਚ ਕਰਨੀ ਹੈ। ਆਪਾਂ ਤਾਂ ਸਾਰੇ ਵੀਰਾਂ ਨੂੰ ਇਹੀ ਰਿਕਵੈਸਟ ਕਰਦੇ ਹਾਂ ਕਿ ਇੱਕ ਮਾਂ ਨੂੰ ਪੁੱਤ ਮਿਲਾਈਏ। ਜਿਸ ਤਰ੍ਹਾਂ ਆਪਾਂ ਪਹਿਲੋਂ ਵੀ 2-3 ਸਟੋਰੀਆਂ ਦੇ ਵਿੱਚ ਆਪਾਂ ਕਾਮਯਾਬ ਹੋਏ ਆ, ਪਰਿਵਾਰਾਂ ਨੂੰ ਮਿਲਾਉਣ ਦੇ ਵਿੱਚ ਆਪਾਂ ਕਾਮਯਾਬੀ ਆਪਾਂ ਨੂੰ ਮਿਲੀ ਆ। ਤੇ ਅਸੀਂ ਅਰਦਾਸ ਕਰਦੇ ਹਾਂ ਵਾਹਿਗੁਰੂ ਅੱਗੇ ਕਿ ਇਹਨਾਂ ਦਾ ਜਿਹੜਾ ਬੇਟਾ ਉਹ ਇਹਨਾਂ ਨੂੰ ਜਲਦੀ ਤੋਂ ਜਲਦੀ ਇਹਨਾਂ ਦੇ ਰੂਬਰੂ ਕਰਾਈਏ, ਇਹਨਾਂ ਨੂੰ ਮਿਲਾਈਏ। ਬਿਲਕੁਲ, ਜਿਵੇਂ ਕਿ ਪਹਿਲਾਂ ਆਪਾਂ ਸਟੋਰੀਆਂ ਸਾਂਝੀਆਂ ਕੀਤੀਆਂ, ਜਿਵੇਂ ਜ਼ਿਕਰ ਤੁਹਾਡੇ ਨਾਲ ਕੀਤਾ, ਉਸ ਤਰੀਕੇ ਨਾਲ ਤੁਸੀਂ ਸਾਡੀ ਹੈਲਪ ਇਹ ਕਰਨੀ ਕਿ ਵੱਧ ਤੋਂ ਵੱਧ ਸਟੋਰੀ ਨੂੰ ਸ਼ੇਅਰ ਕਰਨਾ ਤਾਂ ਕਿ ਅਸੀਂ ਉਸ ਨੌਜਵਾਨ ਤੱਕ ਪਹੁੰਚ ਕਰੀਏ। ਤਾਂ ਇਹਨਾਂ ਨੂੰ ਕਰਤਾਰਪੁਰ ਸਾਹਿਬ ਆਪਣੇ ਕੋਲ ਇੱਕ ਬੜਾ ਵੱਡਾ ਅਸਥਾਨ ਹੈ, ਸਾਡਾ ਪਵਿੱਤਰ ਸਥਾਨ ਹੈ ਤੇ ਬੜਾ ਵੱਡਾ ਜ਼ਰੀਆ, ਉੱਥੇ ਆਪਾਂ ਮਿਲ ਸਕਦੇ ਹਾਂ। ਉਹ ਨੌਜਵਾਨ ਜੇ ਸਾਨੂੰ ਇਹਨਾਂ ਨਾਲ ਰਾਬਤਾ ਕਰਨ, ਸਾਡੇ ਨਾਲ ਰਾਬਤਾ ਕਰਨ ਤੇ ਆਪਾਂ ਕਰਤਾਰਪੁਰ ਸਾਹਿਬ ਜਿਹੜਾ ਹੈਗਾ, ਹੋ ਸਕਦਾ ਕਿ ਇਹ ਜਿਹੜੀ ਵੀਡੀਓ ਆਪਣੀ ਉਹਨਾਂ ਨੌਜਵਾਨਾਂ ਤੱਕ ਹੀ ਪਹੁੰਚ ਜਾਵੇ। ਹਾਂ, ਜੇ ਉਹਨਾਂ ਤੱਕ ਪਹੁੰਚਦੀ ਹੈ ਤਾਂ ਬਿਲਕੁਲ ਪਹੁੰਚੇਗੀ। ਤਾਂ ਜੇ ਤੁਸੀਂ ਸ਼ੇਅਰ ਕਰੋਗੇ ਤਾਂ ਜਿਹੜੇ ਨੌਜਵਾਨ ਟਿਕਟੌਕ ਬਣਾਈ ਹੈ ਜਿਨ੍ਹਾਂ ਨੇ, ਉਹਨਾਂ ਤੱਕ ਇਹ ਵੀਡੀਓ ਪਹੁੰਚੇਗੀ ਤਾਂ ਉਹ ਸਾਡੇ ਨਾਲ ਰਾਬਤਾ ਕਰਨ ਤੇ ਉਸ ਤੋਂ ਬਾਅਦ ਇਸ ਮਾਂ ਦੇ ਨਾਲ ਜਿਹੜਾ ਹੈਗਾ ਉਸ ਬੱਚੇ ਨੂੰ ਮਿਲਾਈਏ। ਜਿਵੇਂ ਕਿ ਤਾਜ ਬੀਬੀ ਦੇ ਆਪਾਂ ਭਰਾ ਲੱਭੇ ਸੀ, ਹੁਣ ਉਹ ਤਾਜ ਬੀਬੀ ਉਹਨਾਂ ਦੀ ਭੈਣ ਹੈ ਜਾਂ ਨਹੀਂ ਹੈ ਤਾਂ ਬਾਅਦ ਦੀ ਗੱਲ ਆ, ਪਰ ਇੱਕ ਵਾਰ ਤਾਂ ਉਹਨਾਂ ਭੈਣ ਮੰਨ ਲਿਆ। ਇਸ ਕਰਕੇ ਮੈਂ ਚਾਹਾਂਗਾ ਕਿ ਉਹ ਜਿਹੜਾ ਨੌਜਵਾਨ ਆ ਜਿਹਨੂੰ ਇਹ ਭੈਣ ਜੀ ਆਪਦਾ ਪੁੱਤ ਕਹਿ ਰਿਹਾ, ਉਹ ਜ਼ਰੂਰ ਇੱਕ ਵਾਰ ਕਰਤਾਰਪੁਰ ਸਾਹਿਬ ਆ ਕੇ ਇਹਨਾਂ ਨੂੰ ਮਿਲੇ, ਇਹਨਾਂ ਨੂੰ ਜੱਫੀ ਪਾ ਕੇ ਮਿਲੇ ਤਾਂ ਕਿ ਵਾਕਈ ਇੱਕ ਪੁੱਤ ਦਾ ਅਹਿਸਾਸ ਜਿਹੜਾ ਮਾਂ ਨੂੰ ਹੋਵੇ। ਬਿਲਕੁਲ ਬਿਲਕੁਲ। ਇੱਕ ਮੈਂ ਰਿਕਵੈਸਟ ਇਹ ਕਰਨਾ ਚਾਹੁੰਦਾ, ਚਾਹੇ ਪੁੱਤ ਹੈ ਜਾਂ ਨਹੀਂ ਹੈ, ਉਹ ਇੱਕ ਵਾਰੀ ਮਿਲੇ ਜ਼ਰੂਰ।
ਜਿਹੜੇ ਨੌਜਵਾਨ ਬਾਰੇ ਅਸੀਂ ਗੱਲ ਕਰ ਰਹੇ ਹਾਂ ਬਿਲਕੁਲ ਜਿਵੇਂ ਆਪਾਂ ਤਾਜ ਬੀਬੀ ਦਾ ਇੱਕ ਵਾਰੀ ਜ਼ਿਕਰ ਜ਼ਰੂਰ ਮਿਲੇ, ਚਾਹੇ ਉਹ ਹੈ ਜਾਂ ਨਹੀਂ, ਉਹ ਗੱਲ ਬਾਅਦ ਦੀ ਆ। ਹਾਂ, ਤੁਸੀਂ ਉਹਨੂੰ ਲੱਭਣ ਦੀ ਕੋਸ਼ਿਸ਼ ਵੀ ਨਹੀਂ ਕੀਤੀ? ਮੈਂ ਬੜੀ ਕੋਸ਼ਿਸ਼ ਕੀਤੀ ਹੈ ਜੀ। ਵੈਸੇ ਕਿਸੇ ਪਾਸੋਂ ਇਹ ਨਹੀਂ ਕਹਿ ਸਕਦੇ ਅਸੀਂ ਨਹੀਂ ਕੋਸ਼ਿਸ਼ ਕੀਤੀ, ਬੜੀ ਕੋਸ਼ਿਸ਼ ਕੀਤੀ ਹੈ ਜੀ, ਪਰ ਸਾਡਾ ਕਿਤੇ ਰਫਤਾ ਕਾਇਮ ਹੋਇਆ ਹੀ ਨਹੀਂ ਜੀ। ਜਦੋਂ ਇਹ ਵੀਡੀਓ ਕਦੋਂ ਤੁਹਾਡੇ ਕੋਲ ਸਾਹਮਣੇ ਆਈ ਹੈ? ਇਹ ਸਾਡੇ ਕੋਲ 19 ਦੇ ਵਿੱਚ ਆਈ ਸੀ ਜੀ। 2019 ਚ? ਹਾਂਜੀ, ਉਦੋਂ ਹੀ ਆ ਗਈ ਸੀ ਵੀਡੀਓ? ਹਾਂ, ਉਦੋਂ 19 ਚ ਆਈ ਸੀ ਸਾਡੇ ਕੋਲ। ਤੇ ਇੰਨਾ ਚਿਰ ਤੁਸੀਂ ਹੁਣ ਚੁੱਪ ਕਿਉਂ ਰਹੇ? ਨਹੀਂ, ਇੰਨਾ ਚਿਰ ਚੁੱਪ ਨਹੀਂ ਰਿਹਾ ਜੀ। ਮੈਂ ਇਹ ਸਾਰਾ ਪ੍ਰੋਸੈਸ ਜਿਹੜਾ ਮੈਂ ਸਾਰਾ ਪ੍ਰੋਸੈਸ ਸੀ ਜਿਹੜਾ ਹਾਂਜੀ, ਜਿੰਨਾ ਕੋ ਮੇਰੇ ਦਿਮਾਗ ਦੇ ਮੁਤਾਬਕ ਸੀ, ਮੈਂ ਆਖਿਆ ਚਲ ਪੁਲਿਸ ਅਫਸਰ ਨੇ ਇਹਨਾਂ ਨੂੰ ਦੇਣਾ। ਮੈਂ ਹਰਦਿਆਲ ਸਿੰਘ ਮਾਨ ਸਾਰਾ ਇਹਨਾਂ ਨਾਲ ਰਾਬਤਾ ਕਾਇਮ ਕੀਤਾ। ਇਹ ਉਦੋਂ ਸਾਈਬਰ ਕ੍ਰਾਈਮ ਬ੍ਰਾਂਚ ਦੇ ਵਿੱਚ ਇੰਚਾਰਜ ਸੀ, ਉਹਦਾ ਇੰਚਾਰਜ ਸੀ। ਮੈਨੂੰ ਕੋ ਹੋ ਕੇ ਆਇਆ, ਦੱਸ ਕੇ ਆਇਆ ਸਾਰਾ। 2019 ਚ ਤੁਹਾਡੇ ਕੋਲ ਵੀਡੀਓ ਆ ਗਈ ਸੀ? ਹਾਂਜੀ, ਉਦੋਂ ਹੀ ਅਸੀਂ ਸਾਰੀ ਪ੍ਰੋਸੈਸ ਤੁਸੀਂ ਉਦੋਂ ਬਾਅਦ ਮੀਡੀਆ ਦੇ ਸਾਹਮਣੇ ਵੀ ਨਹੀਂ ਆਏ? ਹੁਣ ਤਾਂ ਲੱਭ ਜਾਣਾ ਸੀ ਜੋ ਹੁੰਦਾ ਤਾਂ। ਨਹੀਂ, ਇਹ ਆਉਂਦੇ ਰਹੇ ਭਾਜੀ ਵੀ ਸਾਡੇ ਕਿਸੇ ਦੇ ਚੱਲਣਾ ਨਹੀਂ। ਸਾਡੀ ਕਿਸੇ ਪਾਸੇ ਕਿਸੇ ਮੈਂ ਤਾਂ ਬਿਮਾਰ ਹੋ ਗਿਆ, ਇੱਕ ਤਾਂ 2 ਸਾਲ ਮੈਂ ਬਿਮਾਰ ਰਹਿ ਗਿਆ ਜੀ। 2 ਸਾਲ ਤਾਂ ਮੇਰੀ ਕੋਈ ਪਤਾ ਸੋਰੀ ਨਹੀਂ ਸੀ। ਹੁਣ ਤੁਸੀਂ ਕਿਵੇਂ ਰਾਬਤਾ ਸਾੜਨਾ ਕੀਤਾ ਦਲਜੀਤ ਨਾਲ? ਕਿਵੇਂ ਰਾਬਤਾ ਇਹ ਹੈ? ਆਪਣੀ ਨਾ ਜਿਹੜੀ ਤਾਜ ਬੀਬੀ ਜੀ ਵਾਲੀ ਆਈ ਵੀਡੀਓ, ਮੈਂ ਵੀਡੀਓ ਵੇਖੀ ਜੀ ਉਹਦੇ ਮੋਬਾਈਲ ਤੇ। ਹਾਂਜੀ, ਮੈਂ ਵੇਖਣ ਤੋਂ ਬਾਅਦ ਮੈਂ ਭਾਲ ਕੀਤੀ। ਮੈਂ ਕਿਹਾ ਵੀ ਇਹ ਵੀਰ ਜੀ ਨਾਲ ਆਪਣਾ ਰਾਬਤਾ ਕਾਇਮ ਕੀਤਾ ਜਾਏ। ਮੈਂ ਇਹਦੇ ਸੰਬੰਧ 'ਚ ਮੈਂ ਘਰੇ ਆਣ ਕੇ ਵੀ ਗੱਲ ਕੀਤੀ, ਵੱਡੇ ਭਰਾ ਨੂੰ ਦੱਸਿਆ, ਘਰ ਵਾਲੀ ਨੂੰ ਵੀ ਦੱਸਿਆ। ਮੈਂ ਕਿਹਾ ਵੀ ਇਸ ਤਰ੍ਹਾਂ ਕਰਕੇ ਵੀਰ ਜੀ ਹੈਗੇ ਨੇ, ਇਹ ਇਸ ਤਰ੍ਹਾਂ ਪਾਕਿਸਤਾਨ ਨਾਲ ਬੜਾ ਇਹਨਾਂ ਦਾ ਨੇੜਤਾ ਹੈ ਤੇ ਆਪਣੀ ਕੋਈ ਨਾ ਕੋਈ ਹੈਲਪ ਜ਼ਰੂਰ ਕਰਨਗੇ। ਤੇ ਹੁਣ ਮੇਰੇ ਭਰਾ ਜੀ ਹਰੀ ਮੇਰੇ ਨਾਲ ਰੂਬਰੂ ਹੋਈ ਬੈਠੇ ਨਹੀਂ ਬਿਲਕੁਲ ਸਾਡੀ ਇਹ ਕੋਸ਼ਿਸ਼ ਆ। ਬੜਾ ਧੰਨਵਾਦ ਸਮਝਣਾ ਜੀ। ਸਾਰੀ ਚੀਜ਼ ਦਾ ਮੈਂ ਬੜਾ ਧੰਨਵਾਦ ਕਰਨਾ ਸੱਚੇ ਪਾਤਸ਼ਾਹ। ਮੈਂ ਨਾ ਮੈਨੂੰ ਮੇਰਾ ਪੁੱਤ ਵਿਛੜਿਆ ਮਿਲਾਇਆ ਜਾਵੇ ਜੀ। ਹਾਂਜੀ, ਹਾਂਜੀ, ਇਹ ਪ੍ਰਮਾਤਮਾ ਨੇ ਕਰਨਾ। ਸਾਡੀ ਕੋਸ਼ਿਸ਼ ਜ਼ਰੂਰ ਹੋਊਗੀ ਕਿ ਅਸੀਂ ਤੁਹਾਡੀ ਵੀਡੀਓ ਬਣਾ ਕੇ ਪਾਈਏ ਤੇ ਸਾਡੇ ਪਾਕਿਸਤਾਨ ਦੇ ਵਿੱਚ ਜਿਹੜੇ ਬੈਠੇ ਵੀਰ ਨੇ ਟਿਕਟੌਕ ਦੇ ਨਾਲ, ਫੇਸਬੁੱਕ ਤੇ, YouTube ਤੇ, Instagram ਤੇ ਜਿੰਨੇ ਵੀ ਨੇ, ਉਹ ਸਾਰੇ ਇਸ ਵੀਡੀਓ ਨੂੰ ਸ਼ੇਅਰ ਕਰਨ ਤਾਂ ਕਿ ਇਹਨਾਂ ਦਾ ਜਿਹੜਾ ਬੱਚਾ ਉਹਨਾਂ ਤੱਕ ਜਿਹੜਾ ਹੈਗਾ ਪਹੁੰਚ ਜੇ, ਤਾਂ ਕਰਤਾਰਪੁਰ ਸਾਹਿਬ ਆਪਾਂ ਇਹਨਾਂ ਦੀ ਜਿਹੜੀ ਹੈਗੀ ਮਿਲਣੀ ਉਹ ਕਰਵਾ ਦਈਏ। ਸੋ ਸਾਡੀ ਇਹੀ ਰਿਕੁਐਸਟ ਹੈ ਕਿ ਜ਼ਰੂਰ ਵੱਧ ਤੋਂ ਵੱਧ ਜਿਹੜੀ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਕਰੋ। ਇਹ ਉਹੀ ਟਿਕਟੌਕ ਆ? ਹਾਂਜੀ, ਆਏ ਭਾਜੀ ਮੇਰਾ ਪੁੱਤ ਆਏ ਮੇਰਾ ਪੁੱਤ। ਯਾਨੀ ਆ ਇੱਕ ਟਿਕਟੌਕ ਬਣਾਇਆ ਸੀਗਾ ਪਾਕਿਸਤਾਨ ਦੇ ਨੌਜਵਾਨਾਂ ਨੇ, ਤਾਂ ਇਹ ਜਿਹੜਾ ਮੁੰਡਾ ਪਰੇ ਖੜਾ ਹੈ, ਇਸ ਬੱਚੇ ਨੂੰ ਜਿਹੜਾ ਇਹ ਆਪਦਾ ਪੁੱਤ ਕਹਿ ਰਿਹਾ, ਕਿਹੜਾ ਜੀ? ਆ ਬਾ ਭਾਜੀ, ਆ ਮੇਰਾ ਪੁੱਤ ਹੈ। ਅੱਛਾ, ਜਿਹਨੇ ਉਹ ਹਰਿਆ ਜਿਹਾ ਸੂਟ ਪਾਇਆ? ਹਾਂਜੀ, ਇਹ ਮੇਰਾ ਪੁੱਤ ਹੈ। ਇਹਦੇ ਕੰਨ ਵੀ ਵੱਡੇ, ਇਹਦੇ ਕੰਨ ਵੀ ਬਾਹਰ ਨੂੰ। ਅੱਛਾ ਜੀ, ਇਹਨਾਂ ਦੇ ਕੰਨ ਬਹੁਤ ਵੱਡੇ ਸੀ, ਇਹਨਾਂ ਦੇ ਕੰਨ ਵੀ ਬਾਹਰ ਨੂੰ ਮੇਰੇ ਪੁੱਤ ਦੇ। ਅੱਛਾ ਜੀ। ਹਾਂਜੀ, ਤੇ ਵਾਲ ਇਹ ਕੱਦ ਤੋਂ ਦੇਖੋ, ਕੱਦ ਤੋਂ ਜਾਂ ਸਾਰੇ ਕੁਝ ਤੁਹਾਡਾ ਹੀ ਲੱਗਦਾ? ਹਾਂਜੀ, ਸਾਡਾ ਹੀ ਲੱਗਦਾ ਭਾਜੀ, ਸਾਡਾ ਹੀ ਭਾਜੀ। ਸਾਡੇ ਇਹੀ ਸਾਡਾ ਕਹਿੰਦੇ ਜੀ, ਸਾਡਾ ਸਾਨੂੰ ਮਿਲਾਇਆ ਜਾਏ, ਬੜੀ ਮਿਹਰਬਾਨੀ ਹੋਗੀ। ਅਸੀਂ ਅਮਾਨ ਦੇ ਅੱਗੇ ਵੀ ਪਾਕਿਸਤਾਨ ਅਮਾਨ ਜੋ ਇਹਦੇ ਹੱਥ ਪੈਰ ਇਹਦੇ ਸਭ ਵੱਡੇ ਨੇ ਭਾਜੀ। ਇਹ ਸਾਡਾ ਪੁੱਤ ਸਾਨੂੰ ਮਿਲਾਇਆ ਜਾਵੇ। ਸਹੀ ਆ ਰਿਹਾ। ਅਸੀਂ ਤਾਂ ਤੁਹਾਡੇ ਵੀ ਧੰਨਵਾਦ ਨਹੀਂ ਨਹੀਂ, ਕੋਈ ਨਹੀਂ, ਪਰਮਾਤਮਾ ਧੰਨਵਾਦ ਕਰੋ ਤੁਸੀਂ, ਪਰਮਾਤਮਾ ਅੱਗੇ ਅਰਦਾਸ ਕਰੋ ਕਿ ਤੁਹਾਡਾ ਬੱਚਾ ਤੁਹਾਨੂੰ ਮਿਲੇ। ਅਸੀਂ ਤਾਂ ਬਹੁਤ ਅਰਦਾਸਾਂ ਕਰਕੇ ਉਹ ਜਿੱਥੇ ਵੀ ਹੋਵੇ, ਜੇ ਪਾਕਿਸਤਾਨ ਜਾਂ ਇਹ ਵਾਲਾ ਬੱਚਾ ਤਾਂ ਵੀ ਠੀਕ ਆ, ਜਾਂ ਉਹ ਕਿਤੇ ਵੀ ਤੁਹਾਡੀ ਵੀਡੀਓ ਵੇਖੇ ਤਾਂ ਤੁਹਾਡੇ ਕੋਲੇ ਪਹੁੰਚੇ। ਸਾਡੇ ਕੋਲ ਪਹੁੰਚ ਜਾਏ। ਅਸੀਂ ਬਹੁਤ ਬਹੁਤ